ਤੇ ਆਮ ਆਦਮੀ ਪਾਰਟੀ ਜਿਹੜਾ ਕਹਿੰਦੇ ਆ ਵੀ ਜਿਮਨੀ ਚੋਣ ਜਿਹੜੀ ਆ ਸਰਕਾਰ ਦੀ ਹੁੰਦੀ ਹੈ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਉਹ ਗਿੱਦੜਬਾਹੇ ਵੀ ਕੀਤਾ ਤੇ ਉਧਰ ਡਿੰਪੀ ਲੈ ਲਿਆ ਅਕਾਲੀ ਦਲ ਤੋਂ ਤੇ ਮਤਲਬ ਇਹ ਤੇ ਜਿਵੇਂ ਬਾਂਦਰ ਨੀ ਟਬੂਸੀਆਂ ਮਾਰਦੇ ਭਾਜੀ ਉੱਦਾਂ ਮਾਰੀ ਜਾਂਦੇ ਨੇ। ਕੋਈ ਅਕਾਲੀ ਦਲ ਵਾਲਾ ਇੱਧਰ ਆ ਜਾਂਦਾ, ਆਮ ਆਦਮੀ ਵਾਲਾ ਉੱਧਰ ਚੱਲ ਜਾਂਦਾ, ਕਾਂਗਰਸ ਵਾਲਾ ਇੱਧਰ ਆ ਜਾਂਦਾ। ਕਿ ਭਗਵੰਤ ਮਾਨ ਭਾਵੇਂ ਵੜਿੰਗ ਤੇ ਭਾਵੇਂ ਜਾਖੜ ਤੇ ਭਾਵੇਂ ਸੁਖਬੀਰ ਬਾਦਲ ਇਹ ਸਾਰੇ ਇੱਕੋ ਹੀ ਨੇ, ਇੱਕੋ ਹੀ ਜੁੰਡਲੀ ਆ। ਤੇ ਉਮੀਦ ਇਹੀ ਹੈ ਵੀਰ ਜੀ, ਸਾਰੇ ਤੇ ਇਹੀ ਕਿਆਸਕਾਰੀਆਂ ਲਾ ਰਹੇ ਨੇ ਵੀ ਭਾਈ ਇਹਨਾਂ ਨੇ ਇੱਕ ਪਾਸੇ ਹੋ ਕੇ ਵੋਟ ਪਾਉਣੀ ਆ। ਸਾਰਾ ਇਹ ਸੁਖਬੀਰ ਬਾਦਲ ਐਂਡ ਇਹ ਮਜੀਠੀਆ ਸਾਰਾ ਨੈਕਸਸ ਜਿਹੜਾ ਮਾਫੀਆ ਨਸ਼ੇ ਦਾ ਇਹ ਕਰ ਰਿਹਾ ਹੈ ਤੇ ਪੂਰਾ ਜ਼ੋਰ ਲਾ ਰਹੇ ਨੇ ਤੇ ਉਹਦੀ ਆਪਣੀ ਇੱਕ ਪਰਸਨਲ ਵੋਟ ਵੀ ਹੈਗੀ ਹੈ ਤੇ ਸਾਰੀਆਂ ਪਾਰਟੀਆਂ ਨੂੰ ਸਪੋਰਟ ਕਰ ਰਹੀਆਂ ਵੀ ਕਿਸੇ ਤਰ੍ਹਾਂ ਜਿਹੜਾ ਮਨਦੀਪ ਸਿੰਘ ਹੈ ਪੰਥਕ ਉਮੀਦਵਾਰ ਉਹ ਨਾ ਜਿੱਤ। ਮਤਲਬ ਤੁਹਾਨੂੰ ਲੱਗਦਾ ਕਿ ਮਨਦੀਪ ਸਿੰਘ ਦੇ ਉਭਾਰ ਕਰਕੇ, ਭਾਈ ਸੰਨੀ ਦੇ ਉਭਾਰ ਕਰਕੇ ਜਿਹੜਾ ਦੂਜੀਆਂ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਸਕਦੀਆਂ? ਬਿਲਕੁਲ ਹੀ, ਕਿਉਂਕਿ ਜੀ ਇੱਥੇ ਤਾਂ ਦੋ ਕੋਣੀ ਮੁਕਾਬਲਾ ਹੀ ਆ। ਇੱਕ ਤੇ ਆਮ ਆਦਮੀ ਪਾਰਟੀ ਦਾ ਜੀ ਹਰਮੀਤ ਸਿੰਘ ਸੰਧੂ ਤੇ ਦੂਜਾ ਭਾਈ ਮਨਦੀਪ ਸਿੰਘ ਹੈ ਜੀ ਜਿਹੜਾ ਪੰਥਕ ਸਾਂਝਾ ਉਮੀਦਵਾਰ ਹੈ। ਇਹਨਾਂ ਦੀ ਆਪਸ 'ਚ ਮਤਲਬ ਇਹ ਲਾ ਲਓ ਵੀ ਕੁੰਡੀਆਂ ਤੇ ਸਿੰਘ ਫਸੇ ਪਏ ਨੇ ਵੀਰ ਜੀ। ਡਰ ਇਹਨਾਂ ਨੂੰ ਡਰ ਪੂਰਾ ਕਿਉਂਕਿ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਵੱਡੀ ਹੈ ਤੇ ਉਹਨੇ ਜਿਹੜਾ ਉਹ ਸੂਬਾ ਸਰਹੰਦ ਸੂਬਾ ਸਿੰਘ ਜਿਹਨੇ ਉਹ ਤਰਨਤਾਰਨ ਜ਼ਿਲ੍ਹੇ ਝਵਾਲ ਇਲਾਕੇ ਦੇ ਵਿੱਚ ਜਿਹੜਾ ਰਿਹਾ ਹੈ DSP ਤੇ ਉਹਨੇ ਬਾਬਾ ਜੀ ਉਹ ਮੈਂ ਕਹਿੰਦਾ ਤਸ਼ੱਦਦ ਕੀਤਾ ਹੈ ਨਾ ਵੀ ਸਾਡੀਆਂ ਮਾਵਾਂ ਭੈਣਾਂ ਤੇ ਹਨਾ ਕੀ ਨਹੀਂ ਉਹਨੇ ਕੀਤਾ। ਉਹ ਤਰਨਤਾਰਨ ਸਾਹਿਬ ਦੀ ਹਵਾ ਤੇ ਚੱਲ ਰਹੀ ਹੈ ਤੇ ਮਹਾਰਾਜ ਕਿਰਪਾ ਕਰਨ। ਬਸ ਇਹੀ ਬੇਨਤੀ ਆ ਸਾਰੀਆਂ ਫੌਜਾਂ ਨੂੰ, ਤੁਸੀਂ ਜ਼ਮੀਰਾਂ ਵਾਲੇ ਹੋ, ਤੁਸੀਂ ਮਾਝੇ ਦੇ ਹੋ ਤੇ ਵਿਕਿਓ ਨਾ। ਧਰਮੀ ਫੌਜੀ ਦਾ ਪਰਿਵਾਰ ਅਕਾਲੀ ਦਲ ਬਾਦਲ ਦੇ ਵੱਲੋਂ ਖੜਾ ਕੀਤਾ ਗਿਆ ਹੈ। ਲੱਗਦਾ ਨਹੀਂ ਕਿ ਜਿਹੜੀ ਵੋਟ ਹੈ ਉਹ ਵੰਡੀ ਜਾਊਗੀ ਵੱਖ-ਵੱਖ ਹਿੱਸਿਆਂ 'ਚ? ਵੀਰ ਜੀ ਵੋਟ ਤਾਂ ਨਹੀਂ ਜੇ ਟੁੱਟਣੀ। ਸੁਖਬੀਰ ਬਾਦਲ ਨੂੰ ਕੌਣ ਪੁੱਛਦਾ ਭਾਈ ਸਾਹਿਬ? ਪਰਿਵਾਰ ਜਿਹੜਾ ਉਹਨਾਂ ਦਾ ਹੈਗਾ ਧਰਮੀ ਫੌਜੀ ਉਹਦਾ ਸਤਿਕਾਰ ਆ, ਪਰ ਜਿਹੜੀ ਪਾਰਟੀ ਵੱਲੋਂ ਖੜੇ ਹੋਏ ਨੇ ਉਹ ਤਾਂ ਜ਼ੀਰੋ ਹੈ। ਕਹਿਣਾ ਤੇ ਵੀਰ ਜੀ ਇਹ ਹੈ, ਨੌਜਵਾਨ ਤਾਂ ਇੱਥੇ ਤਾਂ ਗੱਲਾਂ ਕਰਦੇ ਨੇ, ਕਹਿੰਦੇ ਡਾਇਨਾਸੌਰ ਦੁਬਾਰਾ ਆ ਸਕਦੇ ਆ, ਸੁਖਬੀਰ ਬਾਦਲ ਦਾ ਆਉਣਾ ਹੁਣ ਔਖਾ ਹੈ। ਤਰਨਤਾਰਨ ਜਿਮਣੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਤਾਂ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਕਿਆਸ ਰਹੀਆਂ। ਤਾਂ ਹਾਲ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਪੋਲੀਟੀਕਲ ਤੌਰ ਤੇ ਤਰਨਤਾਰਨ ਹਲਕੇ ਦੇ ਹਾਲਾਤ ਬੜੇ ਨਾਜ਼ੁਕ ਜਾਪਦੇ ਨੇ ਔਰ ਤਮਾਮ ਸਾਰੇ ਸਿਆਸਤਦਾਨਾਂ ਦੇ ਵੀ ਵੱਖ-ਵੱਖ ਤਜਰਬੇ ਨੇ ਔਰ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਟਿੱਪਣੀਆਂ ਵੀ ਆਈਆਂ ਨੇ। ਨਿਹੰਗ ਸਿੰਘ ਸਾਡੇ ਨਾਲ ਹੈ, ਗੱਲਬਾਤ ਕਰ ਲੈਣੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕਿਵੇਂ ਦੇਖਦੇ ਹੋ ਤਰਨਤਾਰਨ ਇਲਾਕੇ ਦਾ ਜਿਹੜਾ ਹਾਲ ਹੈ ਇਸ ਵੇਲੇ ਜਿਮਣੀ ਚੋਣ ਨੂੰ ਲੈ ਕੇ, ਕੀ ਜਾਪਦਾ ਹੈ ਜੀ? ਵੀਰ ਜੀ ਦੇਖੋ ਜੀ, ਜਿਹੜੀ ਜਿਮਨੀ ਚੋਣ ਤਰਨਤਾਰਨ ਸਾਹਿਬ ਚੱਲ ਰਹੀ ਹੈ ਜੀ ਤੇ ਸਾਰੀਆਂ ਰਵਾਇਤੀਆਂ ਪਾਰਟੀਆਂ ਵੀਰ ਜੀ ਲੱਗ ਰਹੀਆਂ ਨੇ, ਉਹਦੇ ਵਿੱਚ ਜ਼ੋਰ ਲਾ ਰਹੀਆਂ ਨੇ ਪੂਰਾ। ਸਾਰਾ ਤੰਤਰ ਦਿੱਲੀ ਤੋਂ ਮੰਤਰੀ ਆ ਕੇ ਉੱਥੇ ਪ੍ਰਚਾਰ ਕਰ ਰਹੇ ਨੇ, ਕਰਨਗੇ। ਤੇ ਆਮ ਆਦਮੀ ਪਾਰਟੀ ਜਿਹੜਾ ਕਹਿੰਦੇ ਆ ਵੀ ਜਿਮਨੀ ਚੋਣ ਜਿਹੜੀ ਆ ਸਰਕਾਰ ਦੀ ਹੁੰਦੀ ਹੈ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਉਹ ਗਿੱਦੜਬਾਹੇ ਵੀ ਕੀਤਾ ਤੇ ਉਧਰ ਡਿੰਪੀ ਲੈ ਲਿਆ ਅਕਾਲੀ ਦਲ ਤੋਂ ਤੇ ਮਤਲਬ ਇਹ ਤੇ ਜਿਵੇਂ ਬਾਂਦਰ ਨੀ ਟਬੂਸੀਆਂ ਮਾਰਦੇ ਭਾਜੀ ਉੱਦਾਂ ਮਾਰੀ ਜਾਂਦੇ ਨੇ। ਕੋਈ ਅਕਾਲੀ ਦਲ ਵਾਲਾ ਇੱਧਰ ਆ ਜਾਂਦਾ, ਆਮ ਆਦਮੀ ਵਾਲਾ ਉੱਧਰ ਚੱਲ ਜਾਂਦਾ, ਕਾਂਗਰਸ ਵਾਲਾ ਇੱਧਰ ਆ ਜਾਂਦਾ। ਸੋ ਕਹਿਣ ਤੋਂ ਭਾਵ ਕਿ ਭਗਵੰਤ ਮਾਨ ਭਾਵੇਂ ਵੜਿੰਗ ਤੇ ਭਾਵੇਂ ਜਾਖੜ ਤੇ ਭਾਵੇਂ ਸੁਖਬੀਰ ਬਾਦਲ ਇਹ ਸਾਰੇ ਇੱਕੋ ਹੀ ਨੇ, ਇੱਕੋ ਹੀ ਜੁੰਡਲੀ ਆ। ਤੇ ਉਮੀਦ ਇਹੀ ਹੈ ਵੀਰ ਜੀ, ਸਾਰੇ ਤੇ ਇਹੀ ਕਿਆਸਕਾਰੀਆਂ ਲਾ ਰਹੇ ਨੇ ਵੀ ਭਾਈ ਇਹਨਾਂ ਨੇ ਇੱਕ ਪਾਸੇ ਹੋ ਕੇ ਵੋਟ ਪਾਉਣੀ ਆ। ਤੇ ਹਰਮੀਤ ਸਿੰਘ ਸੰਧੂ ਦਾ ਕੁਛ ਉਹਦੀ ਵੋਟ ਹੈਗੀ ਆ ਵੈਸੇ ਤੇ ਉਹ ਤੁਹਾਨੂੰ ਨਸ਼ੇ ਦਾ ਵੀ ਉਹਦਾ ਤੁਹਾਨੂੰ ਪਤਾ ਪਿੱਛੇ ਚੱਲਦਾ ਰਿਹਾ ਆ। ਸਾਰਾ ਇਹ ਸੁਖਬੀਰ ਬਾਦਲ ਐਂਡ ਇਹ ਮਜੀਠੀਆ ਸਾਰਾ ਨੈਕਸਸ ਜਿਹੜਾ ਮਾਫੀਆ ਨਸ਼ੇ ਦਾ ਇਹ ਕਰ ਰਿਹਾ ਤੇ ਪੂਰਾ ਜ਼ੋਰ ਲਾ ਰਹੇ ਨੇ ਤੇ ਉਹਦੀ ਆਪਣੀ ਇੱਕ ਪਰਸਨਲ ਵੋਟ ਵੀ ਹੈਗੀ ਹੈ ਤੇ ਸਾਰੀਆਂ ਪਾਰਟੀਆਂ ਨੂੰ ਸਪੋਰਟ ਕਰ ਰਹੀਆਂ ਵੀ ਕਿਸੇ ਤਰ੍ਹਾਂ ਜਿਹੜਾ ਮਨਦੀਪ ਸਿੰਘ ਹੈ ਪੰਥਕ ਉਮੀਦਵਾਰ ਉਹ ਨਾ ਜਿੱਤ ਜਾਵੇ। ਮਤਲਬ ਤੁਹਾਨੂੰ ਲੱਗਦਾ ਕਿ ਮਨਦੀਪ ਸਿੰਘ ਦੇ ਉਭਾਰ ਕਰਕੇ, ਭਾਈ ਸੰਨੀ ਦੇ ਉਭਾਰ ਕਰਕੇ ਜਿਹੜਾ ਦੂਜੀਆਂ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਸਕਦੀਆਂ? ਬਿਲਕੁਲ ਹੀ, ਕਿਉਂਕਿ ਜੀ ਇੱਥੇ ਤਾਂ ਦੋ ਕੋਣੀ ਮੁਕਾਬਲਾ ਹੀ ਆ। ਇੱਕ ਤੇ ਆਮ ਆਦਮੀ ਪਾਰਟੀ ਦਾ ਜੀ ਹਰਮੀਤ ਸਿੰਘ ਸੰਧੂ ਤੇ ਦੂਜਾ ਭਾਈ ਮਨਦੀਪ ਸਿੰਘ ਹੈ ਜੀ ਜਿਹੜਾ ਪੰਥਕ ਸਾਂਝਾ ਉਮੀਦਵਾਰ ਹੈ। ਇਹਨਾਂ ਦੀ ਆਪਸ 'ਚ ਮਤਲਬ ਇਹ ਲਾ ਲਓ ਵੀ ਕੁੰਡੀਆਂ ਤੇ ਸਿੰਘ ਫਸੇ ਪਏ ਨੇ ਵੀਰ ਜੀ। ਤੇ ਡਰ ਇਹਨਾਂ ਨੂੰ ਡਰ ਪੂਰਾ ਕਿਉਂਕਿ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਵੱਡੀ ਹੈ ਤੇ ਉਹਨੇ ਜਿਹੜਾ ਉਹ ਸੂਬਾ ਸਰਹੰਦ ਸੂਬਾ ਸਿੰਘ ਜਿਹਨੇ ਉਹ ਤਰਨਤਾਰਨ ਜ਼ਿਲ੍ਹੇ ਝਵਾਲ ਇਲਾਕੇ ਦੇ ਵਿੱਚ ਜਿਹੜਾ ਰਿਹਾ ਹੈ DSP ਤੇ ਉਹਨੇ ਬਾਬਾ ਜੀ ਉਹ ਮੈਂ ਕਹਿੰਦਾ ਤਸ਼ੱਦਦ ਕੀਤਾ ਹੈ ਨਾ ਵੀ ਸਾਡੀਆਂ ਮਾਵਾਂ ਭੈਣਾਂ ਤੇ ਹਨਾ ਕੀ ਨਹੀਂ ਉਹਨੇ ਕੀਤਾ। ਸਾਡੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਮਾਰਿਆ, ਟੌਰਚਰ ਕੀਤਾ ਔਰ ਕਈਆਂ ਦੀ ਤੇ ਬਲੀ ਵੀ ਲੱਲੀ।
ਤੇ ਇਸ ਕਰਕੇ ਵੀਰ ਜੀ ਤੇ ਉਹ ਲੋਕਾਂ ਨੂੰ ਪਤਾ ਹੈ ਵੀ ਸੂਬਾ ਸਰਹੰਦ ਵੀ ਕੀ ਚੀਜ਼ ਸੀ। ਤੇ ਸੰਦੀਪ ਸਿੰਘ ਸਨੀ ਕੁਦਰਤੀ ਐਦਾਂ ਦਾ ਵਰਤਾਰਾ ਵਰਤਿਆ ਵੀ ਉਹ ਅੰਦਰ ਗਿਆ ਤੇ ਅੰਦਰ ਜਾ ਕੇ ਇੱਕੋ ਬੈਰਕ 'ਚ ਹੋ ਗਏ ਤੇ ਇੱਕ ਭਾਣਾ ਮਹਾਰਾਜ ਵੱਲੋਂ ਹੀ ਵਰਤਿਆ ਗਿਆ ਤੇ ਉਹਦਾ ਸੌਦਾ ਲੱਗ ਗਿਆ। ਮਾਝੇ ਦੇ ਜਿਹੜੇ ਲੋਕ ਆ ਉਹ ਸੂਬੇ ਸਰਹੰਦ ਬਾਰੇ ਜਾਣਦੇ ਕਿ ਅਸਲ ਦੇ ਵਿੱਚ ਸੂਬਾ ਕੀ ਸੀ, ਉਹਨੇ ਕੀ ਕੀਤਾ ਪੰਜਾਬ ਦੇ ਵਿੱਚ, ਖਾਸ ਤੌਰ ਤੇ ਮਾਝੇ ਇਲਾਕੇ ਦੇ ਵਿੱਚ? ਜਿਹੜੇ ਤੇ ਵੱਡੇ ਨੇ ਵੀਰ ਜੀ ਉਹ ਤੇ ਚੰਗੀ ਤਰ੍ਹਾਂ ਜਾਣਦੇ ਨੇ, ਠੀਕ ਆ। ਨਵੀਂ ਪਨੀਰੀ ਨੂੰ ਉਹ ਦੱਸ ਰਹੇ ਨੇ ਵੀ ਇਹ ਸੰਦੀਪ ਸਿੰਘ ਸੰਨੀ ਨੇ ਜਿਹਦਾ ਸੌਦਾ ਲਾਇਆ ਤੇ ਇਹ ਸੂਬੇ ਸਰਹੰਦ ਨੇ ਕੀ ਕੀਤਾ ਤੇ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਜੀ। ਉਹਨਾਂ ਨੇ ਪਿੰਡੇ ਹੰਢਾਇਆ ਤੇ ਕੁਦਰਤੀ ਤੌਰ ਤੇ ਵੀਰ ਜੀ ਉਹ ਆਪ ਅੰਦਰ ਹੈ ਕਿਉਂਕਿ ਉਹ ਤੇ 302 ਹੈ, 303 ਲੱਗੀ ਹੋਈ ਹੈ, ਉਹਦਾ ਨਿਕਲਣਾ ਬਾਹਰ ਔਖਾ ਹੈ। ਤੇ ਇਸ ਕਰਕੇ ਵੀਰ ਜੀ ਵੀ ਉਹਨਾਂ ਦੇ ਬ੍ਰਦਰ ਨੂੰ ਜਿਹੜਾ ਪੰਥ ਨੇ ਸੀਟ ਦਿੱਤੀ ਹੈ ਵੀ ਤੁਸੀਂ ਆ ਕੇ ਤੇ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਤੇ ਸਾਰਾ ਮਤਲਬ ਜਿਹੜਾ ਆਪਣਾ ਦਾਰਮਦਾਰ ਪਰਿਵਾਰ ਦਾ ਤਗੜਾ ਕਰ ਸਕੋ ਤੇ ਪੰਥ ਦੀ ਗੱਲ ਕਰ ਸਕੋ। ਜਦੋਂ ਕੋਈ ਸੱਤਾਧਾਰੀ ਧਿਰ ਮੁਕਾਬਲੇ ਦੇ ਵਿੱਚ ਹੁੰਦੀ ਆ ਤਾਂ ਬਹੁਤ ਸਾਰੇ ਸਰਕਾਰੀ ਤੌਰ ਤੇ ਤਾਮਝਾਮ ਉਹਨਾਂ ਦੇ ਕੋਲੇ ਹੁੰਦੇ ਆ, ਮਸ਼ੀਨਰੀ ਹੁੰਦੀ ਹੈ, ਮੀਡੀਆ ਹੁੰਦਾ, ਤਮਾਮ ਸਾਰੀਆਂ ਚੀਜ਼ਾਂ ਆਪਣੇ ਅਨੁਸਾਰ ਵਰਤੀਆਂ ਜਾਂਦੀਆਂ। ਕੀ ਲੱਗਦਾ ਕਿ ਭਾਈ ਮਨਦੀਪ ਸਿੰਘ ਖਾਲਸਾ ਉਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਣਗੇ? ਵੀਰ ਜੀ ਦੇਖੋ, ਇੱਕ ਜੇ ਤੇ ਤੁਸੀਂ ਗੱਲ ਕਰੀਏ ਨਾ, ਆਪਾਂ ਜਦੋਂ ਉਧਰ ਚੱਲੀਏ ਹਵਾ ਖਡੂਰ ਸਾਹਿਬ, ਹਾਂਜੀ MP ਦੀ ਚੋਣਾਂ ਸੀਗੀਆਂ ਤੇ ਇੱਧਰ ਹਲਕਾ ਆਪਣਾ ਫਰੀਦਕੋਟ, ਉਹਦੇ ਵਿੱਚ ਤੇ ਜਦੋਂ ਫਿਰ ਪੰਥ ਆਇਆ ਨਾ ਚੜ ਕੇ ਤੇ ਇਹ ਲਾ ਲਓ ਵੀਰ ਜੀ ਪੰਥ ਐਸਾ ਰਲਿਆ ਤੇ ਪੂਰੇ ਵਰਲਡ ਨੇ ਦੇਖਿਆ ਤੇ ਸਾਰੀਆਂ ਪਾਰਟੀਆਂ ਇੱਕ ਪਾਸੇ ਹੋ ਗਈਆਂ ਸੀ ਤੇ ਪੰਥ ਇੱਕ ਪਾਸੇ ਸੀ ਤੇ ਪੰਥ ਦੀ ਜਿੱਤ ਹੋਈ ਏ। ਤੇ ਉਹੀ ਮਤਲਬ ਨਾ ਇਹ ਸਾਰੀਆਂ ਰਵਾਇਤੀ ਪਾਰਟੀਆਂ ਡਰੀਆਂ ਪਈਆਂ ਨੇ ਅੰਦਰੋਂ ਵੀ ਉਹੀ ਹਵਾ ਕਿਤੇ ਦੁਬਾਰਾ ਨਾ ਤਰਨਤਾਰਨ ਸਾਹਿਬ 'ਚ ਚੱਲ ਜਾਵੇ ਤੇ ਉਹ ਤਰਨਤਾਰਨ ਸਾਹਿਬ ਦੀ ਹਵਾ ਤੇ ਚੱਲ ਰਹੀ ਹੈ ਤੇ ਮਹਾਰਾਜ ਕਿਰਪਾ ਕਰਨ। ਬਸ ਇਹੀ ਬੇਨਤੀ ਆ ਸਾਰੀਆਂ ਫੌਜਾਂ ਨੂੰ, ਤੁਸੀਂ ਜ਼ਮੀਰਾਂ ਵਾਲੇ ਹੋ, ਤੁਸੀਂ ਮਾਝੇ ਦੇ ਹੋ ਤੇ ਵਿਕਿਓ ਨਾ, ਕਿਉਂਕਿ ਹਰਮੀਤ ਸਿੰਘ ਸੰਧੂ ਤੋਂ ਜਿਹੜੀ ਦਿੱਲੀ ਬਹੁਤ ਚੀਜ਼ਾਂ ਕਰਾ ਰਹੀ ਹੈ ਵੀ 1000 ਦੇ 1500 ਪੈਨਸ਼ਨ ਕਰ ਦਿਆਂਗੇ, ਹੈ ਨਾ, ਬੀਬੀਆਂ ਦੇ 1000 ਰੁਪਈਆ ਦੇ ਦਿਆਂਗੇ। ਸੋ ਕਹਿਣ ਤੋਂ ਭਾਵ ਹੈ ਵੀ ਤੁਹਾਨੂੰ 500 ਰੁਪਏ ਤੁਹਾਡੀ ਜਿਹੜੀ ਹੈ ਵੋਟ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕਰਕੇ ਪੈਸੇ ਭਾਵੇਂ ਤੁਸੀਂ ਲੈ ਲਓ ਪਰ ਜ਼ਮੀਰ ਆਪਣੇ ਜਿੰਦੇ ਰੱਖਿਓ ਤੇ ਵੋਟ ਤੇ ਪੰਥ ਨੂੰ ਭਾਈ ਮਨਦੀਪ ਸਿੰਘ ਨੂੰ ਹੀ ਪਾਇਓ। ਸਭ ਤੋਂ ਵੱਡਾ ਜਿਹੜੀ ਚੀਜ਼ ਅਫੈਕਟ ਕਰਦੀ ਆ ਉਹ ਇੱਕ ਪੰਥਕ ਕੁਰਬਾਨੀ ਵਾਲੇ ਪਰਿਵਾਰ ਦਾ ਚੋਣ ਅਖਾੜੇ ਦੇ ਵਿੱਚ ਆ ਜਾਣਾ। ਤਾਂ ਇਸ ਚੀਜ਼ ਨੂੰ ਲੈ ਕੇ ਕੀ ਲੱਗਦਾ ਕਿ ਜੇ ਦੂਜੇ ਪਾਸੇ ਧਰਮੀ ਫੌਜੀ ਦਾ ਪਰਿਵਾਰ ਅਕਾਲੀ ਦਲ ਬਾਦਲ ਦੇ ਵੱਲੋਂ ਖੜਾ ਕੀਤਾ ਗਿਆ ਹੈ, ਲੱਗਦਾ ਨਹੀਂ ਕਿ ਜਿਹੜੀ ਵੋਟ ਹੈ ਉਹ ਵੰਡੀ ਜਾਊਗੀ ਵੱਖ-ਵੱਖ ਹਿੱਸਿਆਂ 'ਚ? ਵੀਰ ਜੀ ਦੇਖੋ, ਭਾਈ ਅੰਮ੍ਰਿਤਪਾਲ ਸਿੰਘ ਦੀ ਵੇਵ ਹੈਗੀ ਜੇ, ਉਹਦੇ ਅੱਗੇ ਨਹੀਂ ਜੇ ਕੋਈ ਟਿਕਣਾ, ਠੀਕ ਹੈ ਇਸ ਟਾਈਮ, ਕਿਉਂਕਿ ਜੋ 6 ਮਹੀਨੇ ਦੇ ਵਿੱਚ ਭਾਈ ਸਾਹਿਬ ਨੇ ਵੀਰ ਕੱਢੀ ਹੈ। ਕਿਉਂਕਿ ਆਪਾਂ ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕਹਿੰਦੇ ਆ ਨਾ ਪੰਥ, ਤੇ ਉਹ ਨਾਲ ਲਿਖਦੇ ਆਪਾਂ ਚੱਲਦਾ ਵਹੀਰ, ਵਹੀਰ ਚੱਲਦੀ ਰਹਿੰਦੀ ਹੈ, ਦਰਬਰਦਰ ਆਪਣਾ ਪ੍ਰਚਾਰ ਕਰਦੀ, ਪੜਾਅ ਲਾਉਂਦੀ, ਅੰਮ੍ਰਿਤ ਸੰਚਾਰ ਕਰਦੀ ਤੇ ਅੱਗੇ ਵੱਧਦੀ। ਤੇ ਉਵੇਂ ਦੀ ਉਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਖਾਲਸਾ ਵੀਰ ਦੇ ਰੂਪ ਦੇ ਵਿੱਚ ਤੇ ਜਾ ਕੇ ਉਹਨਾਂ ਨੇ ਪਰਿਵਾਰਾਂ ਨੂੰ ਗੱਲ ਨਾਲ ਲਾਇਆ ਤੇ ਉਹ ਭੁੱਲਦੀ ਨਹੀਂ ਦੁਨੀਆ। ਇਸ ਕਰਕੇ ਉਹ ਜ਼ਿਲ੍ਹਾ ਤਰਨਤਾਰਨ ਉਹ ਜਗ੍ਹਾ ਵਾ ਜਿੱਥੇ ਭਾਈ ਸਾਹਿਬ ਨੇ ਵੀਰ ਕੱਢੀ ਹੈ, ਪਿੰਡ ਦੇ ਪਿੰਡ ਆਪਣੇ ਪੜਾਅ ਲੱਗੇ ਨੇ। ਇਸ ਕਰਕੇ ਉਹ ਭਾਈ ਸਾਹਿਬ ਦੀ ਵੇਵ ਹੈ ਵੀਰ ਜੀ। ਵੋਟ ਤਾਂ ਨਹੀਂ ਜੇ ਟੁੱਟਣੀ। ਸੁਖਬੀਰ ਬਾਦਲ ਨੂੰ ਕੌਣ ਪੁੱਛਦਾ ਹੈ? ਭਾਈ ਸਾਹਿਬ ਪਰਿਵਾਰ ਜਿਹੜਾ ਉਹਨਾਂ ਦਾ ਹੈਗਾ ਧਰਮੀ ਫੌਜੀ, ਉਹਦਾ ਸਤਿਕਾਰ ਆ, ਪਰ ਜਿਹੜੀ ਪਾਰਟੀ ਵੱਲੋਂ ਖੜੇ ਹੋਏ ਨੇ ਉਹ ਤਾਂ ਜ਼ੀਰੋ ਹੈ। ਕਹਿਣਾ ਤੇ ਵੀਰ ਜੀ ਇਹ ਹੈ, ਨੌਜਵਾਨ ਤਾਂ ਇੱਥੇ ਤੱਕ ਗੱਲਾਂ ਕਰਦੇ ਨੇ, ਕਹਿੰਦੇ ਡਾਇਨਾਸੌਰ ਦੁਬਾਰਾ ਆ ਸਕਦੇ ਆ, ਸੁਖਬੀਰ ਬਾਦਲ ਦਾ ਆਉਣਾ ਹੁਣ ਔਖਾ ਹੈ। ਇਸ ਕਰਕੇ ਉਹ ਤਾਂ ਭੁੱਲ ਹੀ ਜਾਓ ਨਾ ਵੀਰ ਜੀ। ਹੈਗਾ ਇਲਾਕਾ ਪੰਥਕ ਹੈ, ਹੋਣੀ ਤਾਂ ਇੱਥੇ ਫਾਈਟ ਚਾਹੀਦੀ ਸੀ ਪੰਥ ਦੀ, ਪਰ ਅਕਾਲੀ ਦਲ ਜਿਹੜਾ ਖੇਤਰੀ ਪਾਰਟੀ ਸੀ ਬਾਦਲ, ਉਹਨੇ ਤੇ ਬੇਦਬੀਆਂ ਕਰਾਤੀਆਂ। ਤੁਸੀਂ ਕਹਿੰਦੇ ਹੋ ਇਲਾਕਾ ਪੰਥ ਦਾ, ਤਾਂ ਇਹ ਪੰਥਕ ਹਲਕਾ ਤਾਂ ਦੂਜੇ ਪਾਸੇ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗ, ਤੇ ਉੱਥੇ ਪੰਥਕ ਹਲਕੇ ਦੇ ਵਿੱਚ ਜਾ ਕੇ ਇਦਾਂ ਦੀਆਂ ਟਿੱਪਣੀਆਂ ਕਰ ਰਿਹਾ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਤਰਾਜ਼ ਚੁੱਕੇ ਜਾ ਰਹੇ। ਵੀਰ ਜੀ ਉਹ ਜਿਹੜਾ ਰਾਜਾ ਵੜਿੰਗ ਹੈ ਨਾ, ਅਮਰਿੰਦਰ ਸਿੰਘ, ਉਹ ਤੇ ਗੈਰ ਜ਼ਿੰਮੇਵਾਰ ਬੰਦਾ ਹੈ। ਉਹਦੇ ਤੇ ਬਿਆਨ ਹੀ ਹਰ ਵਾਰੀ ਤੁਸੀਂ ਦੇਖੋਗੇ ਉਹ ਤਾਂ ਮਤਲਬ ਬਲਦੀ ਤੇ ਤੇਲ ਪਾਉਂਦਾ, ਠੀਕ ਹੈ। ਤੇ ਉਹ ਬੰਦਾ ਤੇ ਉਹਦਾ ਤੇ ਮਤਲਬ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਕਰਕੇ ਵੀ ਇਹੋ ਜਿਹਾ ਬਿਆਨ ਦੇਣਾ ਵੀ ਹਿੰਦੁਸਤਾਨ ਨੂੰ ਵੋਟ ਪਾਓ ਜਾਂ ਖਾਲਿਸਤਾਨ ਨੂੰ ਪਾਓ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਸੀ। ਪਰ ਜਾਣ ਕੇ ਉਹਨੇ ਟੋਟਕਾ ਇੱਕ ਛੱਡਿਆ ਆ ਤਾਂ ਕਿ ਜਿਹੜੀ ਆ ਵੋਟ ਇੱਕ ਪਾਸੇ ਹੋ ਕੇ ਸਾਰੀ ਰਵਾਇਤੇ ਪਾਰਟੀਆਂ ਕਿਤੇ ਫੇਲ ਨਾ ਹੋ ਜਾਣ। ਇਸ ਚੀਜ਼ ਦਾ ਉਹਨਾਂ ਨੂੰ ਡਰ ਹੈ ਵੀਰ ਜੀ। ਇਸ ਕਰਕੇ ਅੱਜ ਨਾ ਮੈਂ ਉਹਦਾ ਬਿਆਨ ਸੁਣ ਰਿਹਾ ਸੀ, ਅਨਿਲ ਜੋਸ਼ੀ, ਪਹਿਲੇ ਉਹ BJP 'ਚ ਰਿਹਾ, ਫਿਰ ਅਕਾਲੀ ਦਲ 'ਚ ਆਇਆ ਤੇ ਹੁਣ ਉਹ ਕਾਂਗਰਸ 'ਚ ਆ। ਉਹਨੇ ਇੱਕ ਨਾਮ ਦਿੱਤਾ ਹੈ, ਕਹਿੰਦਾ ਵੀ ਇਹ ਹਿੰਦੁਸਤਾਨ ਖਾਲਿਸਤਾਨ ਦੀ ਗੱਲ ਨਹੀਂ ਗੀ, ਇਹ ਪੀਸ ਤੇ ਟੈਰਰ ਦੀ ਗੱਲ ਹੈ। ਉਹ ਕਹਿੰਦਾ ਜੇ ਤੁਸੀਂ ਰਵਾਇਤੀ ਪਾਰਟੀਆਂ ਨੂੰ, ਕਾਂਗਰਸ ਨੂੰ, ਆਮ ਆਦਮੀ ਨੂੰ, ਅਕਾਲੀ ਦਲ, BJP ਨੂੰ ਵੋਟ ਪਾਉਂਦੇ ਹੋ, ਫਿਰ ਤਾਂ ਆਏਗਾ ਪੀਸ।
ਤੇ ਜੇ ਤੁਸੀਂ ਕਹਿੰਦਾ ਪੰਥ ਵੱਲ ਜਾਓਗੇ ਜਾਂ ਮਨਦੀਪ ਸਿੰਘ ਜਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਉਹਦੇ ਨਾਲ ਲਿਆ, ਜੇ ਤੁਸੀਂ ਉਹਨੂੰ ਵੋਟ ਪਾਉਂਦੇ ਹੋ ਤੇ ਟੈਰਰ, ਇੱਕ ਡਰ ਦਾ ਮਾਹੌਲ ਕ੍ਰੀਏਟ ਹੋ ਜਾਏਗਾ ਤਰਨਤਾਰਨ ਤੇ ਪੰਜਾਬ ਦੇ ਵਿੱਚ ਵੀ। ਤੇ ਵੀਰ ਜੀ ਇਹ ਕਿਹੜੇ ਪੀਸ ਦੀ ਗੱਲ ਕਰ ਰਹੇ ਨੇ? ਮੈਂ ਅਨਿਲ ਜੋਸ਼ੀ ਜੀ ਨੂੰ ਪੁੱਛਣਾ ਚਾਹੁੰਦਾ, ਜਾਂ ਜਿਹੜੇ ਵੀ ਇਹ ਰਵਾਇਤੀ ਬੰਦੇ ਨੇ, ਪੋਲੀਟੀਕਲ ਬੰਦੇ ਨੇ, ਇਹ ਕਿਹੜੇ ਪੀਸ ਦੀ ਗੱਲ ਕਰ ਰਹੇ ਨੇ? 84 ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਭਾਰਤ ਦਾ ਹਿੱਸਾ ਹੈ, ਫੌਜ ਤੁਸੀਂ ਲੱਖਾਂ ਦੀ ਭਾਰਤ ਤੋਂ ਲੈ ਕੇ ਆਪਣੇ ਦੇਸ਼ 'ਚ ਚੜਾਤੀ, ਤੇ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤੁਸੀਂ ਸ਼ਹੀਦ ਕਰ ਦਿੱਤਾ, ਸਾਰੇ ਸਾਡੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਤੁਸੀਂ ਜਿਹੜੇ ਬੇਕਸੂਰ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਤੁਸੀਂ ਗਲਾਂ 'ਚ ਟਾਇਰ ਪਾਏ, ਸਾਡੀਆਂ ਮਾਵਾਂ ਭੈਣਾਂ ਤੁਸੀਂ ਨੰਗੀਆਂ ਕਰ ਕਰਕੇ ਰੇਪ ਕੀਤੇ, ਕੀ ਤੁਸੀਂ ਕਸਰ ਛੱਡੀ? ਇਹ ਪੀਸ ਹੈ? 84 ਤੋਂ ਲੈ ਕੇ 95 ਤੱਕ ਕੀ ਹੋਇਆ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਨਾਲ? ਇਹ ਪੀਸ ਹੈ? KPS ਗਿੱਲ ਨੇ, ਬੇਅੰਤ ਬੁੱਚੜ ਨੇ ਜੋ ਕੀਤਾ ਉਹ ਪੀਸ ਹੈ? ਠੀਕ ਹੈ, ਸੂਬਾ ਸਰਹੰਦ ਨੇ ਜੋ ਕੀਤਾ ਥਾਣਿਆਂ ਦੇ ਵਿੱਚ ਉਹ ਪੀਸ ਹੈ? ਕਿਹੜੇ ਪੀਸ ਦੀ ਗੱਲ ਕਰਦੇ ਨੇ? ਉਸ ਤੋਂ ਬਾਅਦ 95 ਤੋਂ ਬਾਅਦ ਜਦੋਂ ਇਹਨਾਂ ਨੇ ਇਹਨਾਂ ਕਰਾਇਆ, ਇਹਨਾਂ ਹਵਾਰਾ ਬਣਾਇਆ, ਭਾਈ ਹਵਾਰਾ, ਭਾਈ ਤਾਰਾ, ਤੇ ਤੁਸੀਂ ਜਾ ਕੇ ਦੇਖੋ ਭਾਈ ਰਾਜੋਆਣਾ ਤੇ ਕਿੱਲਿਆਂ ਦੇ ਮਾਲਕ ਨੇ, ਉਹ ਤੇ ਰੱਜੇ ਹੋਏ ਬੰਦੇ ਨੇ। ਤੁਸੀਂ ਇਹ ਕੰਮ ਕੀਤਾ, ਤੁਸੀਂ ਮਜਬੂਰ ਕੀਤਾ ਉਹਨਾਂ ਨੂੰ, ਉਹਨਾਂ ਨੇ ਬੇਅੰਤ ਬੁੱਚੜ ਨੂੰ ਉਹਨਾਂ ਨੂੰ ਗੱਡੀ ਚੜਾਉਣਾ ਪਿਆ, ਸੋਧਾ ਲਾਣਾ ਪਿਆ, ਤਾਂ ਉਹ ਅੰਦਰ ਬੈਠੇ ਆ। ਬਾਬਾ ਜੀ ਤੁਸੀਂ ਤੇ ਨਿਹੰਗ ਸਿੰਘ ਭਾਈ ਸੰਦੀਪ ਸਿੰਘ ਖਾਲਸਾ ਦੀ ਹਮਾਇਤ ਤੇ ਆ ਗਏ ਹੋ, ਡਟ ਗਏ ਹੋ ਤਰਨਤਾਰਨ ਦੇ ਵਿੱਚ ਆ ਕੇ, ਤਾਂ ਕੀ ਲੱਗਦਾ ਕਿ ਜਿਹੜੀਆਂ ਵੱਡੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਉਹ ਹਮਾਇਤ ਤੇ ਕਿਉਂ ਨਹੀਂ ਨਿੱਤਰ ਕੇ ਆ ਰਹੀਆਂ? ਵੀਰ ਜੀ ਦੇਖੋ, ਵੈਸੇ ਤੇ ਬਹੁਤਾਤ ਵਿੱਚ ਤੇ ਜਿਹੜੀਆਂ ਜਥੇਬੰਦੀਆਂ ਨੇ ਆ ਹੀ ਗਈਆਂ ਨੇ ਹੱਕ ਦੇ ਵਿੱਚ, ਹਨਾ। ਜਿਹੜੀਆਂ ਰਹਿ ਗਈਆਂ ਨੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਇਹ ਪੰਥਕ ਉਮੀਦਵਾਰ ਹੈ, ਭਾਵੇਂ ਸਿਮਰਨਜੀਤ ਸਿੰਘ ਮਾਨ ਹੋਵੇ ਤੇ ਭਾਵੇਂ ਹੋਰ ਗੁਰਦੀਪ ਸਿੰਘ ਬਠਿੰਡਾ ਹੋਵੇ ਤੇ ਭਾਵੇਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿੰਨੀਆਂ ਵੀ ਇਹ ਫੌਜਾਂ ਨੇ, ਜਥੇਬੰਦੀਆਂ ਨੇ, ਆਪਣਾ ਜਸਬੀਰ ਸਿੰਘ ਰੋਡੇ ਨਹੀਂ ਹਜੇ ਤੱਕ ਨਜ਼ਰ ਆਏ, ਹਨਾ। ਉਹ ਮੋਗੇ ਵਾਲਾ ਏਰੀਆ, ਉਹ ਸਾਰਾ ਪੰਥਕ ਏਰੀਆ ਉਹ ਵੀ, ਤੇ ਉਹ ਜਿਹੜੇ ਪੰਥਕ ਆਗੂ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਤੁਸੀਂ ਕੁੱਦੋ ਮੈਦਾਨ ਦੇ ਵਿੱਚ, ਤਾਂ ਕਿ ਕੋਈ ਵੀ ਚੀਜ਼ ਖਾਲੀ ਨਾ ਰਹਿ ਜੇ। ਕਿਉਂਕਿ ਜਿਹੜੇ ਬੰਦੇ ਹੁਣ ਨਹੀਂ ਆ ਰਹੇ ਨਾ ਵੀਰ ਜੀ, ਇਹ ਤੋਂ ਸਪਸ਼ਟ ਹੈ ਉਹ ਦਿੱਲੀ ਦੇ ਕਿਤੇ ਨਾ ਕਿਤੇ ਉਹ ਦਲਾਲ ਬਣ ਕੇ ਬੈਠੇ ਹੋਏ ਨੇ, ਇਹ ਕਹਿਣਾ ਪਏਗਾ। ਇੱਥੇ ਤਰਨਤਾਰਨ ਏਰੀਏ ਦੇ ਵਿੱਚ ਬਾਹਰੋਂ ਪ੍ਰਚਾਰ ਕਰਨ ਵਾਸਤੇ ਤਾਂ ਲੋਕ ਆ ਰਹੇ ਨੇ, ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਜਾ ਕੇ ਸਮਰਥਨ ਕਰੋ ਭਾਈ ਮਨਦੀਪ ਸਿੰਘ ਦਾ, ਪਰ ਜਿਹੜੇ ਇੱਥੋਂ ਦੇ ਲੋਕਲ ਤਰਨਤਾਰਨ ਦੇ ਲੋਕ ਨੇ ਉਹ ਕਿਹੜੀ ਚੀਜ਼ ਸੋਚ ਰਹੇ ਅਜੇ? ਵੀਰ ਜੀ ਦੇਖੋ, ਉਹ ਤੇ ਵੇਖੀ ਜਾਂਦੇ ਨੇ ਹਜੇ, ਠੀਕ ਹੈ ਨਾ, ਗੱਲਾਂ ਦੇ ਵਿੱਚ ਆ ਰਹੇ ਨੇ, ਕਿਉਂਕਿ ਉੱਥੇ ਤਾਮ-ਝਾਮ ਬੜਾ ਲੱਗਾ ਪਿਆ ਰਵਾਇਤੀ ਪਾਰਟੀਆਂ ਦਾ। ਕਈ ਤੇ ਮੈਂ ਤੇ ਇੱਥੇ ਤੱਕ ਦੇਖ ਰਿਹਾ ਕਿ ਅਮਰੀਕਾ ਕੈਨੇਡਾ ਤੋਂ ਆਪਣਾ ਹਰਮੀਤ ਸਿੰਘ ਸੰਧੂ ਦੀ ਸਪੋਰਟ ਵਿੱਚ ਵੀ ਲੋਕੀ ਆ ਰਹੇ ਨੇ ਬਾਹਰੋਂ। ਤੇ ਇਸ ਕਰਕੇ ਜਿਹੜਾ ਮੈਂ ਤੇ ਇਹ ਕਹਿੰਦਾ, ਮਨਦੀਪ ਸਿੰਘ ਦੀ ਵੇਵ ਪੂਰੀ ਬਣੀ ਪਈ ਹੈ। ਜਿਹੜੇ ਤੇ ਸੋਸ਼ਲ ਮੀਡੀਆ ਤੇ ਗੱਲ ਕਰ ਸਕਦੇ ਨੇ ਉੱਥੇ ਕਰਨ, ਜਿਹੜੇ ਗਰਾਊਂਡ ਤੇ ਜਾ ਕੇ ਪ੍ਰਚਾਰ, ਡੋਰ ਟੂ ਡੋਰ, ਪਿੰਡਾਂ ਟੂ ਪਿੰਡ ਜਾ ਕੇ ਪ੍ਰਚਾਰ ਕਰ ਸਕਦੇ ਨੇ, ਪ੍ਰਚਾਰ ਕਰੋ, ਹਲੂਣਾ ਦਿਓ। ਇਹ ਸਾਨੂੰ ਜਿਹੜੀ ਹੈਗੀ ਹੈ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਤਰਨਤਾਰਨ ਸਾਹਿਬ ਦੀ ਸੀਟ ਜੇ ਪੰਥ ਜਿੱਤ ਜਾਂਦਾ ਹੈ ਤੇ ਇਹ ਲਗਾ ਲਓ 2027 ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸੀਐਮ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਵੀਰ ਜੀ। ਵੇਵ ਬਣ ਜਾਏਗੀ ਉਹਦੀ ਜ਼ਬਰਦਸਤ। ਤੇ ਇਹੀ ਮੇਰੀ ਬੇਨਤੀ ਹੈਗੀ ਹੈ ਵੀ ਇਹ ਰਵਾਇਤੀ ਪਾਰਟੀਆਂ ਨੇ ਕੀ ਦਿੱਤਾ ਹੈ? ਸਾਡੇ ਖੰਭਿਆਂ ਵਰਗੇ ਜਿਹੜੇ 6-6 6.5 ਫੁੱਟ ਨੌਜਵਾਨ ਪੰਜਾਬ ਦੇ ਭਚੰਗੀ ਸਿੰਘ ਵੀਰ, ਸਾਡੇ ਤਰਨਤਾਰਨ ਇਲਾਕੇ ਦੇ, ਮਾਝੇ ਦੇ ਇਲਾਕੇ ਦੇ ਭਾਈ ਸਾਹਿਬ, ਨਾੜ ਦੇ ਵਿੱਚ ਟੀਕੇ ਲਾ ਮਰਦੇ ਪਏ ਆ। ਇਹਨਾਂ ਕੀ ਕਰਨਾ? ਠੀਕ ਹੈ, ਇਹ ਸੁਖਬੀਰ ਬਾਦਲ, ਮਜੀਠੀਆ, ਇਹ ਹਰਮੀਤ ਸਿੰਘ ਸੰਧੂ, ਇਹੀ ਤੇ ਨਸ਼ਾ ਲੈ ਕੇ ਆਉਣ ਵਾਲੇ ਨੇ। ਠੀਕ ਹੈ, ਇਹਨਾਂ ਨੇ 95 ਤੋਂ ਬਾਅਦ ਦੇਖਿਆ, ਜਦੋਂ ਇੱਧਰ ਬੇਅੰਤ ਸਿੰਘ ਦਾ ਸੌਦਾ ਲੱਗ ਗਿਆ ਨਾ, ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਗੋਲੀ ਨਾਲ ਨਹੀਂ ਮਾਰਨੇ, ਕਹਿੰਦੇ ਹੁਣ ਨਸ਼ੇ ਨਾਲ ਮਾਰੋ। ਤੰਬਾਕੂ ਥਾਂ ਪਰ ਥਾਂ ਜਗਤ ਜੂੜ ਚੱਲਣ ਦਿਆ, ਸ਼ਰਾਬ ਚੱਲਣ ਦੀ ਹੈ, ਜ਼ਹਿਰ ਚੱਲਣ ਦਿਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਹੁਣ ਇੱਦਾਂ ਦਾ ਇੱਕ ਨਸ਼ਾ ਲੈ ਕੇ ਆਏ ਜਿਹਨੂੰ ਕਹਿੰਦੇ ਚਿੱਟਾ ਲੈ ਕੇ ਆਏ ਆ। ਤੇ ਬਸ ਇਹ ਲਗਾ ਲਓ ਵੀਰ ਜੀ, ਉਹਦੇ ਵਿੱਚ ਕੈਮੀਕਲ ਪਾਈ ਜਾਂਦੇ, ਦਿੱਲੀ ਦੇ ਵਿੱਚ ਫੈਕਟਰੀਆਂ ਬਣੀ ਜਾਂਦੀਆਂ ਨੇ, ਤੇ ਇਹ ਲਾ ਲਓ ਵੀ ਨਾਲ ਦੇ ਵਿੱਚ ਲਾ ਕੇ ਮੁੰਡੇ ਮਰੀ ਜਾਂਦੇ ਨੇ। ਸੋ ਇਹਨਾਂ ਤੋਂ ਬਿਲਕੁਲ ਆਸ ਨਾ ਰੱਖੋ। ਸੋ ਬੇਨਤੀ ਇਹੀ ਆ ਵੀ ਤਰਨਤਾਰਨ ਇਲਾਕੇ ਵਾਲਿਓ, ਤੁਸੀਂ ਬੀਬੀ ਖਾਲੜੇ ਨੂੰ ਹਰਾ ਦਿੱਤਾ ਸੀ, ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਆ ਕੇ ਫੇਰ ਜਗਾਇਆ ਤੇ ਤੁਸੀਂ ਜਿਤਾਇਆ ਉਹਨੂੰ। ਤੇ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਬਹਾਨਾ ਹੈ, ਅਸੀਂ ਮਨਦੀਪ ਸਿੰਘ ਨੂੰ ਜਿਤਾਉਣਾ ਹੈ। ਇਸ ਕਰਕੇ ਉਹਨਾਂ ਨੂੰ ਜਿਤਾਓ। ਆਪਾਂ ਜੇ ਸਮਾਂ ਬਣਿਆ ਤੇ ਅਸੀਂ ਉੱਧਰ ਆ ਕੇ ਵੀ ਡੋਰ ਟੂ ਡੋਰ ਪ੍ਰਚਾਰ ਕਰਾਂਗੇ। ਸਾਰੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਮੰਚ ਤੇ ਇਕੱਠੇ ਹੋਵੋ, ਕਿਉਂਕਿ ਵੀਰ ਜੀ ਬੰਦੀ ਸਿੰਘਾਂ ਦਾ ਨਾ ਪਿੱਛੇ ਹੁਣ ਬੰਦੀ ਛੋੜ ਦਿਵਸ ਮਨਾਇਆ, ਉੱਥੇ ਜੇਲ੍ਹਾਂ ਦੇ ਬਾਹਰ ਜਾ ਕੇ ਅਰਦਾਸਾਂ ਕਰਦੇ ਪਏ ਭਾਈ ਸਰਨਾ, ਭਾਈ ਜੀਕੇ, ਚੰਗੀ ਗੱਲ ਹੈ, ਪਰ ਮੈਨੂੰ ਐਂ ਲੱਗਦਾ ਹੈ ਵੀ ਜਿਹੜੇ ਅਰਦਾਸਾਂ ਕਰਨ ਜਾਂਦੇ ਨੇ 80% ਉਹ ਹੀ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਆਣ। ਉਹਨਾਂ ਦੀ ਨੀਤ ਬਦਨੀਤ ਹੈ, ਇੱਕ ਪਾਸੋਂ ਅਰਦਾਸ ਕਰਦੇ ਨੇ, ਦੂਜੇ ਪਾਸੋਂ ਨੋਟ ਲੈ ਕੇ ਬਹਿ ਜਾਂਦੇ ਨੇ। ਤੇ ਜੇ ਸਾਡੇ ਆਗੂ ਚੰਗੇ ਹੋਣ ਵੀ ਜੀ, ਬੰਦੀ ਸਿੰਘਾਂ ਨੂੰ ਆਉਣ ਲਈ ਕੌਣ ਰੋਕ ਦੇਗਾ?
ਪੰਥਕ ਸਰਕਾਰ ਬਣਾਉਣੀ ਪਏਗੀ। ਜੇ ਅਗਰ ਅੰਮ੍ਰਿਤਪਾਲ ਸਿੰਘ ਵਰਗੇ ਇੱਦਾਂ ਸੂਰਬੀਰ ਯੋਧੇ ਆ ਕੇ ਬਹਿ ਗਏ ਵੀਰ ਜੀ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਸੀਐਮ ਬਣ ਕੇ ਬਹਿ ਗਿਆ, ਤੇ ਇਹ ਲਾ ਲਓ ਵੀ ਬੰਦੀ ਸਿੰਘ ਵੀ ਬਾਹਰ। ਇਹ ਤਾਂ ਬਣੂਗਾ ਨਾ ਸਿਸਟਮ, ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਇੱਕ ਵਾਰਸ ਤੁਸੀਂ ਪੰਜਾਬ ਦਾ ਭੇਜਿਆ, ਤੇ ਵਾਰਸ ਪਹੁੰਚਦੇ ਟਾਈਮ ਨਹੀਂ ਲੱਗਣੇ। ਫਿਰ ਵਾਰਸ ਸਾਰੇ ਪੰਜਾਬ ਤੋਂ ਤਿਆਰ ਨੇ, ਇੱਕ ਇੱਕ ਕਰਕੇ ਸਾਰੇ ਜਿਹੜੇ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਨੇ ਪੰਜਾਬ 'ਚ ਆਣਗੇ, ਇੱਕ ਇੱਕ ਕਰਕੇ ਪਰੋਲ ਦਿੱਤੀ ਜਾਏਗੀ, ਕਰਦੇ ਕਰਦੇ ਰਿਹਾਈ ਵੀ ਹੋਏਗੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹ ਬੇਦਬੀਆਂ ਦਾ ਇਹਦਾ ਕਾਨੂੰਨ ਵੀ ਬਣਾਇਆ ਜਾਏਗਾ। ਇਹ ਨਹੀਂ ਕਿਹਾ ਜਾਏਗਾ ਵੀ 6 ਮਹੀਨੇ ਭਾਈ ਲੱਗਣਗੇ ਹਜੇ ਤੇ ਤਾਂ ਆਪਾਂ ਬਣਾਵਾਂਗੇ ਜੀ, ਵਿਚਾਰ ਕਰਾਂਗੇ। ਸੋ ਭਗਵੰਤ ਵਰਗੀ ਸਰਕਾਰ ਨਹੀਂ ਸਾਨੂੰ ਚਾਹੀਦੀ, ਸਾਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਚਾਹੀਦਾ, ਜਿਹੜਾ ਅੱਗੇ ਆ ਕੇ ਪੰਜਾਬ ਦੀ, ਪੰਜਾਬੀਅਤ ਦੀ, ਸਿੱਖਾਂ ਦੀ ਭਲੇ ਦੀ ਗੱਲ ਕਰੇ। ਤਰਨਤਾਰਨ ਇਲੈਕਸ਼ਨ ਦੇ ਮੱਦੇਨਜ਼ਰ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਭਾਈ ਮਨਦੀਪ ਸਿੰਘ ਦੀ ਸਪੋਰਟ ਦੇ ਵਿੱਚ ਤਮਾਮ ਸਾਰੀਆਂ ਜਥੇਬੰਦੀਆਂ ਨੇ। ਅੱਗੇ ਹਾਲਾਤ ਕਿਸ ਤਰੀਕੇ ਦੇ ਹੋ ਸਕਦੇ ਆ ਉਹ ਵੀ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।